जा रहे हैं बाहर की तरफ। तो धुंध वेख सकते हो किस कदर जी वो हो चुकी है। तो जो जो असीं अगे जाने तो मौसम की भी सूरत हाल दसने नाल जनाब तुहानूं दसने कि मौसम अज किस कदर जो ना वो ठंडा हो चुका, धुंध किस कदर जी ना वो बढ़ चुकी है। अस्सलाम वालेकुम कारी साहब। अस्सलाम जी। जनाब किधरों आ रहे हो? ਅਸੀਂ ਸਰਕਾਰ ਸੁਬਾਹ ਨਮਾਜ਼ ਉੱਠ ਕੇ ਸਭ ਤੋਂ ਪਹਿਲੇ ਤੇ ਨਮਾਜ਼ ਪੜ੍ਹੀ ਹੈ। ਜੀ, ਨਮਾਜ਼ ਪੜ੍ਹ ਕੇ ਫਿਰ ਬੱਚਿਆਂ ਨੂੰ ਇੱਥੇ ਮਸਜਿਦ ਹੀ ਪੜਾਇਆ। जी जी ਇੱਥੇ 7:15 ਛੁੱਟੀ ਕਰਕੇ जी जी ਫਿਰ ਜੀ ਸਾਡੀ ਡਿਊਟੀ ਹੈ ਸੰਗਤਪੁਰ, ਉੱਥੇ ਬੱਚਿਆਂ ਨੂੰ ਪੜ੍ਹਾ ਕੇ ਮੈਂ ਫਿਰ ਜਨਾਬ ਵਾਲੇ ਬੜੀ ਧੁੰਦ ਦੇ ਵਿੱਚ ਤੇ ਬੜਾ ਇੰਜੋਏ ਕਰਦਾ ਤੇ ਬੜਾ ਬਿਹਤਰੀਨ। अच्छा अच्छा मज़ा आया अपना सैर करन दा? हाँ, सैर पैदल ही करन। जांदे हो? ਪੈਦਲ ਹੀ ਜਾਂਦੇ माशाल्लाह बड़ा अच्छा करते हो। तेरा फिटनेस जी है ना ਹਾਂਜੀ। ਇਹ ਬੜੀ ਅੱਛੀ ਰਹਿੰਦੀ ਹੈ। ਫਿਰ ਵਾਪਸ ਹੁਣ ਮੈਂ ਆ ਰਿਹਾ। ਇਸ ਤਰਫ ਜੀ ਇੱਧਰ ਜਿਹੜਾ ਤੁਹਾਨੂੰ ਦਿਖਾ ਰਿਹਾ ਇਸ ਤਰਫ ਕਾਰੀ ਸਾਹਿਬ ਗਏ ਹਨ ਹਾਂਜੀ ਹਾਂਜੀ ਤੇ ਤਕਰੀਬਨ 2 ਕਿਲੋਮੀਟਰ ਦਾ ਸਫ਼ਰ ਜਾਂਦਾ ਤੇ 2 ਕਿਲੋਮੀਟਰ ਆਉਂਦਾ ਆਉਂਦਾ। ਤੇ ਕਾਫੀ ਸਰਦੀ ਹੋ ਗਈ ਹੈ ਤੇ ਧੁੰਦ ਕਾਰੀ ਸਾਹਿਬ ਅੱਗੇ ਕੈਸੀ ਹੈ? ਅੱਗੇ ਧੁੰਦ ਹੈ, ਅੱਗੇ ਨਾਲੋਂ ਥੋੜੀ ਹੈ। ਥੋੜੀ ਸੁਬਹ ਤਾਂ ਬਹੁਤ ਜ਼ਿਆਦਾ ਸੀ ਕਿਉਂਕਿ ਸੂਰਜ ਥੋੜਾ ਸੂਰਜ ਨਿਕਲਦਾ ਹੈ ਤੇ ਧੁੰਦ ਥੋੜੀ, ਸੂਰਜ ਅੰਦਰ ਹੋਏ ਤਾਂ ਫਿਰ ਧੁੰਦ ਜ਼ਿਆਦਾ। ਜੀ ਅਸੀਂ ਵੀ ਜਾ ਕੇ ਜੀ ਦੇਖਣਾ ਜਿੱਧਰੋਂ ਤੁਸੀਂ ਸੈਰ ਕਰਕੇ ਆਏ ਹੋ। ਅੱਛਾ ਜੀ, ਅੱਲਾਹ ਤਾਲਾ ਤੁਹਾਡੇ YouTube ਨੂੰ ਸਰ। ਫਰੂਕ ਸਾਹਿਬ ਧੁੰਦ ਵੀ ਜਿਹੜੀ ਨਾ ਬਹੁਤ ਜ਼ਿਆਦਾ ਹੋ ਚੁੱਕੀ ਹੈ ਹਾਂਜੀ ਤੇ ਸਰਦੀ ਦੀ ਵੀ ਜਿਹੜੀ ਨਾ ਸ਼ਿੱਦਤ ਅੱਗੇ ਨਾਲੋਂ ਕਾਫੀ ਹੋ ਗਈ ਹੈ। ਬਿਲਕੁਲ। ਤੇ ਦੱਸੋ ਸਾਡੇ ਦੋਸਤਾਂ ਨੂੰ ਕਿ ਹੁਣ ਕੀ ਕਰਨਾ ਚਾਹੀਦਾ ਵੇ, ਤਹਫੁਜ਼ ਕਿਸ ਤਰ੍ਹਾਂ ਕਰਨਾ ਚਾਹੀਦਾ ਵੇ, ਇੰਨੀ ਸਰਦੀ ਹੋ ਚੁੱਕੀ ਹੈ। ਤਹਫੁਜ਼ ਹੈ ਇੱਕ ਕੋਈ ਕੋਟੀਆਂ ਟੋਪੀਆਂ ਪਾਉਣ, ਹਾਂਜੀ ਕੋਈ ਉਸ ਤਰ੍ਹਾਂ ਦੀ ਖੁਰਾਕ ਇਸਤੇਮਾਲ ਕਰਨ ਜਿਹਦਾ ਤੁਹਾਡੀ ਜਿਸਮ ਨੂੰ ਗਰਮ ਰੱਖ ਸਕੇ ਜੀ ਜੀ ਤੇ ਤੁਸੀਂ ਸਰਦੀ ਤੋਂ ਬਚ ਸਕੋ। ਤੇ ਮਾਸ਼ਾਅੱਲਾ ਜੀ ਇਸ ਵੇਲੇ ਠੰਡ ਜਿਹੜੀ ਹੈ ਨਾ ਉਹ ਆਪਣੇ ਪੂਰੇ ਅਰੂਜ ਦੇ ਉੱਤੇ ਵੇ ਤੇ ਮੇਰੀ ਬੈਕ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਕਿ ਧੁੰਦ ਜਿਹੜੀ ਹੈ ਨਾ ਬਹੁਤ ਜ਼ਿਆਦਾ ਉਹ ਹੋ ਗਈ ਹੈ। ਸਵੇਰ ਦੇ ਟਾਈਮ ਜ਼ਰਾ ਥੋੜੀ ਸਾਰੀ ਧੁੰਦ ਜਿਹੜੀ ਹੈ ਨਾ ਉਹ ਕਮ ਸੀ ਤੇ ਇਸ ਵੇਲੇ ਧੁੰਦ ਬਾਹਰ ਖੇਤਾਂ ਤੋਂ ਇਲਾਵਾ ਜਿਹੜੀ ਹੈ ਨਾ ਦਿਹਾਤ ਦੇ ਅੰਦਰ ਬਹੁਤ ਜ਼ਿਆਦਾ ਚਲੀ ਗਈ ਹੈ ਤੇ ਸਰਦੀ ਦੀ ਵੀ ਜਿਹੜੀ ਸ਼ਿੱਦਤ ਹੈ ਉਹ ਬਹੁਤ ਜ਼ਿਆਦਾ ਹੋ ਗਈ ਹੈ। ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸੂਰਜ ਜਿਹੜਾ ਹੈ ਉਹ ਹਜੇ ਤੱਕ ਨਹੀਂ ਨਿਕਲਿਆ। ਸੂਰਜ ਦੀਆਂ ਕਿਰਨਾਂ ਥੋੜ੍ਹੀਆਂ ਆਈਆਂ ਹਨ ਲੇਕਿਨ ਫਿਰ ਜਿਹੜੇ ਨਾ ਸੂਰਜ ਧੁੰਦ ਦੇ ਜਿਹੜਾ ਨਾ ਉਹ ਪਿੱਛੇ ਚਲਾ ਗਿਆ। ਤੇ ਚੱਲਦੇ ਜੀ ਹੁਣ ਤੁਹਾਨੂੰ ਆਪਣੇ ਖੇਤਾਂ ਦੀ ਤਰਫ ਲੈ ਕੇ ਜਿੱਧਰ ਜਾਨਵਰ ਵਗੈਰਾ ਬੰਨੇ ਨੇ ਤੇ ਜਿੱਧਰ ਜਨਾਬ ਆਪਣਾ ਫਸਲਾਂ ਨੇ ਤੁਹਾਨੂੰ ਕਰਵਾਉਂਦੇ ਆ ਉਹਦੀ ਸੈਰ। अस्सलाम वालेकुम दोस्तों, शुरू अल्लाह के नाँ तो जड़ा बड़ा मेहरबान है, नहायत रहम करने वाला है, जड़ा ज़मीनों आसमान का मालक है, जिहदी इजाज़त तो बगैर कोई पता हरकत नहीं कर सकता। कुन कहते तो दुनिया के सारे काम हो जान। मैं तुहाडा दोस्त सुल्तान शेख और तुसीं वेखण दे मेरा यूट्यूब चैनल अपना पंजाबी व्लॉग। और मैं जनाब इस वेले मौजूद हाँ अपने खेतों के अंदर जिहदे विच असीं खेतों दे विच छोटे छोटे काम कर रहे हैं और नाले करन आया जी सुबह की वाक। ਤੇ ਧੁੰਦ ਦਾ ਵੀ ਮੰਜ਼ਰ ਜਿਹੜਾ ਨਾ ਬੜਾ ਖੂਬਸੂਰਤ ਹੈ ਤੇ ਅਸੀਂ ਜਨਾਬ ਤੁਹਾਨੂੰ ਦਿਖਾਵਾਂਗੇ ਕਿ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਕੰਮ ਕਰੀਦਾ, ਜਾਨਵਰਾਂ ਦਾ ਚਾਰਾ ਕਿਸ ਤਰ੍ਹਾਂ ਇਕੱਠਾ ਕਰੀਦਾ ਔਰ ਉਸ ਤੋਂ ਇਲਾਵਾ ਛੋਟੇ ਛੋਟੇ ਜਿਹੜੇ ਹੋਰ ਕੰਮ ਨੇ ਅਸੀਂ ਇਨਸ਼ਾਅੱਲਾ ਤੁਹਾਨੂੰ ਦਿਖਾਵਾਂਗੇ। ਤੇ ਆਓ ਜਨਾਬ ਚਲੀਏ ਖੇਤਾਂ ਦੀ ਤਰਫ ਔਰ ਖੇਤਾਂ ਦੇ ਵਿੱਚ ਕਰੀਏ ਕੰਮ। ਇਹ ਜੀ ਜਾਨਵਰ ਜਿਹੜੇ ਨੇ ਇਹ ਬਾਹਰ ਡੇਰਿਆਂ ਦੇ ਉੱਤੇ ਬੰਨੇ ਨੇ ਤੇ ਸਰਦੀ ਦੇ ਵਿੱਚ ਨੇ ਜਾਨਵਰ ਤੇ ਲੇਕਿਨ ਇਹਨਾਂ ਜਾਨਵਰਾਂ ਨੂੰ ਇੰਨੀ ਸਰਦੀ ਜਿਹੜੀ ਹੈ ਨਾ ਉਹ ਨਹੀਂ ਲੱਗਦੀ। ਤੇ ਇਹ ਜੀ ਸਾਡੇ ਪਿੰਡਾਂ ਦੇ ਖੇਤ ਨੇ ਮਾਸ਼ਾਅੱਲਾ ਬੜਾ ਖੂਬਸੂਰਤ ਮੰਜ਼ਰ ਹੈ। ਹਾਂਜੀ ਦਾਨੀ ਭਾਈ कैसा लग रहा है? बहुत सर्दी लग रही है ਤੇ ਤੁਹਾਂ ਕੁਝ ਪਾਣਾ ਹੀ ਨਾ ਜਨਾਬ, ਤੁਸੀਂ ਆਪੇ ਵੀ ਤੇ ਇੰਜ ਹੀ ਨਿਕਲੇ ਹੋ ਨਾ। मैं वॉक करन निकलिया वा कि जिन्नी ठंड तुसीं फील करोगे उन्नी ठंड लगेगी। जी जी ਇਸ ਲਈ ਮੈਂ ਠੰਡ ਫੀਲ ਨਹੀਂ ਕਰ ਰਿਹਾ ਹੈ ਤੇ ਬੜਾ ਅੱਛਾ ਇੰਜੋਏ ਕਰ ਰਹੇ ਹਾਂ। ਹੁਣ ਅਸੀਂ ਚੱਲੇ ਹਾਂ ਬਾਹਰ ਦੀ ਤਰਫ, जी जी ਉਧਰ ਕਮਾਦ ਲੱਗਿਆ ਹੋਇਆ, ਐਸੇ ਬਹਾਨੇ ਸੇ ਵਾਕ ਕਰਦੇ ਕਰਦੇ ਕਮਾਦ ਵੀ ਚੈੱਕ ਕਰ ਆਈਏ। चलो जनाब ठीक है जी। बड़ा माशाल्लाह खेतों का खूबसूरत व्यू ਤੇ ਪਿੰਡ ਦੇ ਜਿਹੜੀ ਹੈ ਨਾ ਸਾਦਾ ਜ਼ਿੰਦਗੀ। ਦਾਨੀ ਭਾਈ ਕੈਸੀ ਤੁਹਾਨੂੰ ਆਪਣੇ ਦਿਹਾਤ ਦੀ ਜ਼ਿੰਦਗੀ ਲੱਗਦੀ ਹੈ? ਮੈਂ ਤੇ ਕਹਿੰਦਾ ਸਰ ਦਿਹਾਤ ਦੀ ਜਿਹੜੀ ਜ਼ਿੰਦਗੀ ਹੈ ਇਹਨਾਂ ਨਾਲੋਂ ਅੱਛੀ ਜ਼ਿੰਦਗੀ ਕੋਈ ਵੀ ਨਹੀਂ ਹੈ ਜੀ ਕਿਉਂਕਿ ਹਰ ਤਰਫ ਹਰਿਆਲੀ, ਤਾਜ਼ਾ ਹਵਾ, ਬੰਦਾ ਸਵੇਰ ਵਾਕ ਕਰਦਾ ਨਿਕਲਦਾ, ਦਰਖਤਾਂ ਦੀ ਹਵਾ ਤਾਜ਼ੀ ਫਰੈਸ਼ ਸਾਂਸ ਲੈਣੇ ਆ, ਠੀਕ ਇੱਕਦਮ ਬੰਦਾ ਫਰੈਸ਼ ਹੋ ਜਾਂਦਾ ਜੀ ਜੀ ਤੇ ਪਿੰਡਾਂ ਦਾ ਬੜਾ ਅੱਛਾ ਹੀ ਮਾਹੌਲ ਹੈ। ਬਾਕੀ ਫਰੂਕ ਸਾਹਿਬ ਨੂੰ ਪੁੱਛ ਸਕਦੇ ਹੋ ਤੁਸੀਂ। ਹਾਂਜੀ ਫਰੂਕ ਭਾਈ ਆਪਣੇ ਦਿਹਾਤ ਦੀ ਜ਼ਿੰਦਗੀ ਅੱਛੀ ਲੱਗਦੀ ਹੈ ਨਾ? ਜਨਾਬ ਬਿਲਕੁਲ, ਹੋਰ ਇਸ ਤੋਂ ਵੱਧ ਕੀ ਚਾਹੀਦਾ ਸਾਨੂੰ ਕਿ ਅਸੀਂ ਇੱਥੇ ਬਹੁਤ ਖੁਸ਼ਹਾਲ ਹਾਂ, ਦਿਹਾਤਾਂ ਦੇ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਾਂ। ਬਿਲਕੁਲ ਜੀ, ਮਾਹੌਲ ਸਾਦਾ, ਹਾਂਜੀ ਹਵਾ ਪਾਕ ਸਾਫ, ਆਕਸੀਜਨ ਸਾਫ ਤੇ ਖੁੱਲੀ ਆਬੋ ਹਵਾ ਤੇ
ਜਨਾਬ ਪੁਰਸਕੂਨ ਮਾਹੌਲ ਇਹਦੇ ਵਿੱਚ ਅਸੀਂ ਰਹਿੰਦੇ ਆ ਤੇ ਸਾਨੂੰ ਲੱਗਦੀ ਏ ਇਹ ਲਾਈਫ ਬੜੀ ਹੀ ਅੱਛੀ। ਮੇਰੇ ਨਾਲ ਨੇ ਜੀ ਇਸ ਵੇਲੇ ਜ਼ਾਹਦ, ਤਾਹਿਰ, ਅਦਨਾਨ ਤੇ ਤੈयब ਤੇ ਅਸੀਂ ਜਨਾਬ ਇਹਨਾਂ ਨਾਲ ਥੋੜੀ ਸਾਰੀ ਸੈਰ ਕਰਨ ਗਏ ਆ, ਲੈਣ ਚੱਲੇ ਆ ਪਰਾਲੀ ਤੇ ਇਹਨਾਂ ਨਾਲ ਅਸੀਂ ਫਿਰ ਇਹਨਾਂ ਕੋਲ ਰਿਕੁਐਸਟ ਕਰਾਂਗੇ ਕਿ ਸਾਨੂੰ ਉੱਥੋਂ ਤਾਜ਼ਾ ਗੰਨਾ ਵੀ ਜਿਹੜਾ ਨਾ ਉਹ ਜਨਾਬ ਦਵੋ ਆਪਣੇ ਹੱਥਾਂ ਦੇ ਨਾਲ ਤੋੜ ਕੇ, ਤਾਂ ਕਿ ਅਸੀਂ ਉਹਦਾ ਰਸ ਜਿਹੜਾ ਨਾ ਚੂਸੀਏ ਤੇ ਉਹਨੂੰ ਵੀ ਕਰੀਏ ਇੰਜੋਏ। ਤੇ ਚਲੋ ਜਨਾਬ ਚੱਲੀਏ ਹੁਣ ਉਧਰ ਨੂੰ। ਚਲੋ ਉੱਥੇ ਆ ਕੀ ਬਾਤ ਹੈ ਜੀ। ਇਹ ਤੇ ਜਨਾਬ ਪਿੰਡ ਦਾ ਜ਼ਬਰਦਸਤ ਮਾਹੌਲ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦਿਹਾਤਾਂ ਦਾ ਮਾਹੌਲ। ਸਵੇਰੇ ਸਵੇਰੇ ਜਾਨਵਰਾਂ ਲਈ ਪਰਾਲੀ ਲੈਣ ਜਾ ਰਹੇ ਨੇ। ਚੱਲ ਨਹੀਂ ਜਾਏ ਬੜਾ ਤਾਂ ਖਿੱਚ ਕੇ ਰੱਖਿਆ ਤੇ ਤੁਸੀਂ ਮਜ਼ੇ 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 ਜੀ ਮਜ਼ੇ। ਉਹ ਅੰਦਰ ਪੀਦਾ ਤੁਸੀਂ ਵੀ ਪਿੰਡ ਨੂੰ ਇੰਜੋਏ ਕਰਨਾ ਹੈ ਤੇ ਜਨਾਬ ਸਾਡੇ ਨਾਲ ਕਰੋ ਰਾਬਤਾ, ਤੁਹਾਨੂੰ ਆਪਣੇ ਕਰਾਵਾਂਗੇ ਪਿੰਡ ਦੀ ਜ਼ਬਰਦਸਤ ਸੈਰ ਤੇ ਤੁਸੀਂ ਖੁਸ਼ ਹੋਵੋਗੇ ਕਿ ਦਿਹਾਤਾਂ ਦਾ ਵਾਕਈ ਮਾਹੌਲ ਜ਼ਬਰਦਸਤ ਹੈ। ਓਹ ਧਿਆਨ ਨਾਲ ਧਿਆਨ ਨਾਲ ਧਿਆਨ ਲਓ ਜੀ ਇੱਥੋਂ ਹੁਣ ਇਹਦੇ ਉੱਤੇ ਲੱਦਾਂਗੇ ਪਰਾਲੀ। ਉਹ ਨਾੜੇ ਲਾ ਲਓ ਨਾ ਲਾਗੇ ਜਿਹੜੀ ਪਈ ਹੈ ਪਾਲੀ। ਇਹ ਜਾਨਵਰਾਂ ਦਾ ਨਾਸ਼ਤਾ ਤਿਆਰ ਹੋ ਰਿਹਾ। ਲਿਆਓ 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 ਜਲਦੀ ਕਰੋ ਓਏ ਹਾਂਜੀ ਦਾਨੀ ਭਾਈ, ਰੋਕ ਭਾਈ, ਮਜ਼ਾ ਆ ਰਿਹਾ? ਬਹੁਤ ਮਜ਼ਾ, ਫੁੱਲ ਵੇਖੋ ਹੀ ਜਾਣੇ ਪੂਰੇ ਖੇਲ ਮੱਲ ਰਹੇ ਨੇ, ਨਾਲ ਨਾਲ ਕੰਮ ਕਰ ਰਹੇ ਨੇ। ਇਹ ਮੌਜ ਤੁਹਾਨੂੰ ਪਿੰਡਾਂ ਤੋਂ ਇਲਾਵਾ ਕਿਤੇ ਨਹੀਂ ਮਿਲ ਸਕਦੀ ਹੈ। ਬਿਲਕੁਲ ਜੀ, ਇੰਜੀ ਗੱਲ ਕੋਈ ਸ਼ੱਕ ਨਹੀਂ ਦੇ ਵਿੱਚ। ਪਿੰਡ ਦੇ ਚੋਕੇ ਬੜੀਆਂ ਬਹਾਰਾਂ ਨੇ। ਲਓ ਜੀ ਅਸੀਂ ਹੁਣ ਜਾ ਰਹੇ ਹਾਂ ਕਮਾਦ ਦੀ ਤਰਫ ਤੇ ਇਸ ਤਰਫ ਹੈ ਕਮਾਦ ਤੇ ਇੱਥੋਂ ਜਨਾਬ ਚੂਸਣ ਗਏ ਹਾਂ ਅਸੀਂ ਗੰਨੇ ਤੇ ਦਾਨੀ ਭਾਈ ਜਨਾਬ ਗੰਨੇ ਜਿਹੜੇ ਨਾ ਉਹ ਉੱਥੋਂ ਉਤਾਰਨ ਦੇ। ਜੀ ਦਾਨੀ ਭਾਈ ਚਲੋ ਆਪਣੀ ਮਰਜ਼ੀ ਦੇ ਸੋਹਣੇ ਸੋਹਣੇ ਗੰਨੇ ਜਿਹੜੇ ਨੇ ਨਾ ਉਹ ਉਤਾਰੋ ਜੀ। ਇਹ ਜੀ ਕਮਾਦ ਦੀ ਫਸਲ ਹੈ ਤੇ ਫਰੂਕ ਭਾਈ ਔਰ ਅਦਨਾਨ ਭਾਈ ਜਿਹੜੇ ਨੇ ਉਹ ਦੇਖਣ ਦੇ ਨੇ ਗੰਨੇ ਕਿ ਗੰਨੇ ਸੋਹਣੇ ਕਿਹੜੇ ਨੇ ਤੇ ਉਹ ਅਸੀਂ ਤੋੜਨੇ ਆ ਤੇ ਉਹ ਅਸੀਂ ਚੂਸਾਂਗੇ। ਆਹੋ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ, ਜ਼ਬਰਦਸਤ ਜੀ, ਕੀ ਬਾਤ ਹੈ ਜੀ, ਵੈਰੀ ਗੁੱਡ, ਕੀ ਬਾਤ ਹੈ ਜੀ। ਲਓ ਜੀ ਜ਼ਾਹਦ ਸਾਹਿਬ ਹੋ ਗਏ ਨੇ ਕਮਾਦ ਦੇ ਅੰਦਰ ਦਾਖਲ ਤੇ ਹੁਣ ਕੱਢਣ ਦੇ ਜਨਾਬ ਕੁਝ ਚੰਗਾ ਜਿਹਾ ਗੰਨਾ। ਕੀ ਬਾਤ ਹੈ ਜੀ, ਇਹਨੂੰ ਜੀ ਬੜੀ ਪਹਿਚਾਨ ਹੈ। ਫੜੋ ਜੀ, ਫੜੋ ਫੜੋ ਫੜੋ, ਕੀ ਬਾਤ ਹੈ ਜੀ। ਇਹ ਜਨਾਬ ਸੁਗਾਤਾਂ ਨੇ ਆਪਣਾ ਪਿੰਡਾਂ ਦੀਆਂ ਤੇ ਮੌਸਮੇ ਸਰਮਾ ਦੀਆਂ। ਜੀ ਦਾਨੀ ਭਾਈ ਜਨਾਬ ਦੌੜਦੇ ਆਂਡੇ ਤੇ ਦਾਨੀ ਸਾਹਿਬ ਕੀ ਹੋ ਗਿਆ? ਪੈਰ ਸਲਿਪ ਹੋ ਗਏ। ਚੰਗਾ ਪੈਰ ਸਲਿਪ ਹੋਇਆ, ਹੋਸ਼ ਕਰੋ ਜਨਾਬ। ਆਈਏ ਤੇ ਗੰਨਾ ਵੀ ਨਹੀਂ ਚੂਸਿਆ ਤੇ ਤੁਸੀਂ ਡਿੱਗਣ ਦੇ। ਦੇਖ ਸਕਦੇ ਹੋ ਜੀ ਉਹਨਾਂ ਦੇ ਸੂਰਤ ਹਾਲ। ਇਹ ਪਿੰਡਾਂ ਦੀ ਚਾਲ ਸਾਇੰਦੀ ਨਹੀਂ ਮਿਲ ਸਕਦੀ ਸ਼ਹਿਰਾਂ ਦੇ ਵਿੱਚ, ਜੋ ਗੰਦਗੀ ਆਲੂਦਗੀ, ਤੇ ਇਹ ਪਿੰਡਾਂ ਦੇ ਵਿੱਚ ਇਹ ਮਜ਼ਾ ਜੀ। ਜੀ ਠੀਕ ਹੈ ਜੀ, ਠੀਕ ਹੈ। ਲਓ ਜੀ ਗੰਨੇ ਅਸੀਂ ਲੈ ਕੇ ਆ ਗਏ ਆ ਤੇ ਹੁਣ ਇਹਨਾਂ ਨੂੰ ਚੂਸਿਆ ਜਾ ਰਿਹਾ ਵੇ। ਠੰਡੇ ਨੇ ਜੀ ਬਿਲਕੁਲ, ਬੜਾ ਮਜ਼ਾ ਆ ਰਿਹਾ। ਆਓ ਜੀ ਜਨਾਬ ਫਰੂਕ ਸਾਹਿਬ ਹੁਣਾਂ ਦੋ ਟੋਟੇ ਕਰ ਛੱਡੇ ਨੇ। ਇਹ ਜੇ ਮਜ਼ਾ।
ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਗੰਨਾ ਜਿਹੜਾ ਚੂਸ ਰਹੇ ਨੇ। ਠੰਡੇ ਤੇ ਮਿੱਠਾ ਰਸ ਜਿਹੜਾ ਜਨਾਬ ਉਹ ਗੰਨੇ ਦਾ ਵੇ। ਤੇ ਪੂਰਾ ਮਜ਼ਾ ਇਸ ਤੋਂ ਬਾਅਦ ਘਰ ਜਾ ਕੇ ਕਰਾਂਗੇ ਨਾਸ਼ਤਾ ਤੇ ਮਜ਼ਾ ਆਏਗਾ ਖੂਬ ਹਰ ਚੀਜ਼ ਹੱਥ। ਸਾਡੀ ਅੱਜ ਦੀ ਵੀਡੀਓ ਹੋ ਗਈ ਹੈ ਮੁਕੰਮਲ। ਅਗਰ ਮੇਰੀ ਵੀਡੀਓ ਲੱਗੇ ਅੱਛੀ ਤਾਂ ਮੇਰੀ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ, ਔਰ ਜੋ ਦੋਸਤ ਮੇਰੇ ਚੈਨਲ ਤੇ ਨਏ ਨੇ ਉਹ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ बर वक्त ਮਿਲਦਾ ਰਹੇ। ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।